ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਬਾਈ ਰਮਣੀਕ ਕੌਰ ਜੀ, ਕੀ ਹਾਲੇ ਚੱਲ ਨੇ ਤੁਹਾਡੇ? ਹਾਲ ਚਾਲ ਤੇ ਇਦਾਂ ਵੀ ਜਿੱਦਾਂ ਮੀਂਹ ਦੇ ਵਿੱਚ ਬੰਦਾ ਸਲਾਬ ਨਹੀਂ ਜਾਂਦਾ। ਓਏ ਹੋਏ 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 ਹੋਏ, ਲਓ ਜੀ ਤੁਹਾਨੂੰ ਇੱਕ ਨਵੀਂ ਤਾਜੀ ਅਸੀਂ ਖਬਰ ਸੁਣਾਈਏ। ਬਈ ਕਹਿੰਦੇ ਪੰਜਾਬ ਬਣਿਆ ਪਿਆ ਸੀ ਤੰਦੂਰ, ਤੇ ਤੰਦੂਰ ਕਰ ਦਿੱਤਾ ਹੁਣ ਰੱਬ ਨੇ ਮੱਠਾ। ਹਾਂ, ਲੋਕਾਂ ਨੇ ਹੁਣ ਉੱਪਰ ਦੇ ਤੇ ਕੜਾਈਏ, ਕਿਉਂਕਿ ਮੀਂਹ ਪੈ ਗਿਆ। ਕਹਿੰਦੇ ਕਿ ਮੌਨਸੂਨ ਦੀ ਪਹਿਲੀ ਬਰਸਾਤ ਆ। ਨਾਲੇ ਅਸੀਂ ਖਾਵਾਂਗੇ ਕੀ ਕਹਿੰਦੇ, ਕੀ ਬਣਦੇ ਹੁੰਦੇ ਭਲਾ? ਓਏ ਖੀਰ ਪੂੜਿਆਂ ਦਾ ਹਲੇ ਮੌਸਮ ਨਹੀਂ ਆਇਆ ਹੈਗਾ। ਉਹ ਸਾਉਣ ਦੇ ਮਹੀਨੇ ਦੇ ਵਿੱਚ ਹੁੰਦੇ ਆ। ਯਾਰ ਮੈਨੂੰ ਤੇ ਖਾਣ ਦੀ ਗੱਲ ਸੁਝਦੀ ਹਰ ਗੱਲ ਦੇ ਵਿੱਚ। ਯਾਰ ਮੈਂ ਦੇਖਿਆ ਤੂੰ ਖਾਣ ਪੀਣ ਦੀ ਬਹੁਤ ਸ਼ੌਕੀਨ ਆ, ਤੂੰ ਜ਼ਹਿਰ ਖਾ ਲਾ। ਅੱਛਾ, ਹਾਂਜੀ। ਜ਼ਹਿਰ ਖਾਣ ਦੇ ਲਈ ਨਾ ਸ਼ੌਂਕ ਦੀ ਜ਼ਰੂਰਤ ਨਹੀਂ ਹੁੰਦੀ, ਉਹਦੇ ਲਈ ਲੋੜ ਦੀ ਲੋੜ ਹੁੰਦੀ ਆ। ਨਹੀਂ, ਜ਼ਹਿਰ ਖਾਣ ਦੇ ਲਈ ਸ਼ੌਂਕ ਦੀ ਨਹੀਂ, ਸ਼ੌਕ ਦੀ ਜ਼ਰੂਰਤ ਹੁੰਦੀ ਆ। ਸ਼ੌਕ ਤੈਨੂੰ ਅਸੀਂ ਦੇ ਦਿੰਦੇ ਆ। ਸ਼ੌਕ ਤੁਸੀਂ ਮੈਨੂੰ ਦੋਗੇ? ਹਾਂਜੀ। ਕਿੱਦਾਂ ਦਾ? ਆ ਬਸ ਆਹੀ ਵੀ, ਅੱਜ ਤੋਂ ਬਾਅਦ ਤੇਰੀ ਛੁੱਟੀ। ਨਾ ਮੈਂ ਕਿ ਜ਼ਹਿਰ ਖਾਵਾਂ, ਜ਼ਹਿਰ ਖਾਣ ਮੇਰੇ ਦੁਸ਼ਮਣ। ਲਓ ਜੀ ਸੱਜਣੋ, ਮਿੱਤਰੋ, ਪਿਆਰੇ ਬੇਲੀਓ, ਸਹੇਲੀਓ, ਇਸੇ ਤਰ੍ਹਾਂ ਦੀਆਂ ਨੋਕ ਚੋਕ, ਬਹੁਤ ਸਾਰੀ ਲੜਾਈ, ਬਹੁਤ ਸਾਰੀ ਮਸਤੀ ਖਰਮਸਤੀ ਹੋਏਗੀ ਪ੍ਰੋਗਰਾਮ ਨਜ਼ਰੀਏ ਦੇ ਵਿੱਚ। ਤੇ ਇਸ ਵੇਲੇ ਕਿਉਂਕਿ ਪੰਜਾਬ ਦੇ ਵਿੱਚ ਮੀਂਹ ਪਿਆ ਤੇ ਲੁੱਡੀਆਂ ਤੇ ਸਾਨੂੰ ਵੀ ਪਾਉਣੀਆਂ ਚਾਹੀਦੀਆਂ। ਬਹੁਤ ਸਾਰੀਆਂ ਗੱਲਾਂ ਮੀਂਹ ਦੇ ਨਾਲ ਜੁੜੀਆਂ ਅਸੀਂ ਕਰਾਂਗੇ ਜੀ। ਆ ਗਿਆ ਤੁਹਾਡੇ ਕੋਲ। ਮੈਨੂੰ ਚਰਨਜੀਤ ਜੋਗੀ ਕਹਿੰਦੇ ਆ, ਤੇ ਮੈਨੂੰ ਰਮਨੀਕ ਕੌਰ ਕਹਿੰਦੇ ਆ। ਕਈ ਜਾਣ ਫਿਰ ਅਸੀਂ ਕਰੀਏ। ਜੇ ਤੁਸੀਂ ਨਾ 2 ਵਾਰੀ ਲਓਗੇ ਤੇ ਮੈਂ ਵੀ ਲਊਂਗੀ। ਅੱਛਾ, ਮੈਂ ਖੂਜ ਸਲਮਾਨ ਦਾ ਸੁਧ ਰਿਹਾ। ਗਾਣਾ ਲੱਗਾ ਹੋਵੇ ਨਿਜ਼ਾਮਪੁਰੀਏ ਦਾ, ਸਾਬਰ ਕੋਟੀ ਨੇ ਗਾਇਆ ਹੋਵੇ। ਮੈਂ ਕਹਾਂ ਜੀ ਸਾਵਣ ਦੀ ਰਾਤ ਟਿਪ ਟਿਪ, ਐਸੀ ਬਰਸਾਤ ਟਿਪ ਟਿਪ, ਅੱਗੇ ਪਤਾ ਨਹੀਂ ਕੀ ਬਾਤ ਟਿਪ ਟਿਪ। ਹਾਏ ਹਾਏ, ਮੈਂ ਆਪਣਾ ਵੀ ਕੋਈ ਗਾਣਾ ਸੁਣਾਉਣਾ ਚਾਹੁੰਦਾ ਸੀਗਾ। ਆ ਕਿੱਦਾਂ ਦਾ ਗਾਣਾ ਆ? ਮੈਂ ਕਹਾਂ ਜੀ ਸਾਰੇ ਫਲॉप ਗਾਣੇ ਕੋਈ ਦੂਸਰੇ ਗਾ ਜਾਣ, ਅਸੀਂ ਨਾ ਗਾਈਏ ਨਾ। ਤੁਸੀਂ ਵੀ ਕਿੱਦਾਂ ਰਾਹ ਦੇ ਸ਼ਾਇਰ ਬਣ ਜਾਂਦੇ ਹੋ। ਹਾਂਜੀ, ਖੈਰ ਚਲੋ, ਬਰਸਾਤ ਕਹਿੰਦੇ ਸ਼ੁਰੂ ਹੋ ਗਈ ਹੈ। ਮੀਂਹ ਪੈ ਗਿਆ ਜੀ ਅੱਜ ਪਹਿਲਾ। ਫਾਈਨਲੀ ਮੌਨਸੂਨ ਜਿਹੜਾ ਉਹਨੇ ਉੱਤਰ ਪੰਜਾਬ ਦੇ ਵਿੱਚ ਦਸਤਕ ਦਿੱਤੀ ਤੇ 24 ਘੰਟਿਆਂ ਦੇ ਵਿੱਚ ਕਹਿੰਦੇ ਉਹਨੇ ਪੂਰਾ ਪੰਜਾਬ ਆਪਣੀ ਬੁੱਕਲ ਚ ਲੈ ਲੈਣਾ ਸੀ। ਲਓ ਜੀ, ਕੋਈ ਗੱਲ ਨਹੀਂ ਜੀ, ਬਹੁਤ ਬਹੁਤ ਵਧਾਈਆਂ ਸਾਰੇ ਪੰਜਾਬ ਵਾਸੀਆਂ ਨੂੰ, ਚਾਹੇ ਉਹ ਇੱਧਰ ਅਮਰੀਕਾ ਦੇ ਵਿੱਚ ਬੈਠੇ ਨੇ। ਕੋਈ ਗੱਲ ਨਹੀਂ, ਉਧਰ ਜਿਹੜੇ ਉਹਨਾਂ ਦੇ ਪਾਪੇ ਤਪੇ ਬੈਠੇ ਸੀ, ਉਹਨਾਂ ਦੇ ਬੀਬੀਆਂ ਤਪੀਆਂ ਬੈਠੀਆਂ ਸੀਗੀਆਂ, ਉਹਨਾਂ ਦੀ ਮਾਸੀਆਂ, ਚਾਚੀਆਂ, ਤਾਈਆਂ, ਫੁੱਫੀਆਂ। ਹਾਏ 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 ਹਾਏ, ਮੀ ਕੀ ਬਾਤ ਹੈ ਜੀ। ਜੋਗੀ ਜੀ ਮੈਨੂੰ ਹਾਸਾ ਹੀ ਆ ਗਿਆ। ਹਾਸਾ ਤਾਂ ਤੈਨੂੰ ਆਉਣਾ ਹੀ ਆ। ਮੇਰੇ ਹੱਥ ਵਿੱਚ ਤਾਂ ਕੌਲਾ ਚੋਂ ਦੇਖ ਲਿਆ। ਹਾਂ, ਮੇਰੇ ਹੱਥ ਵਿੱਚ ਤੂੰ ਪਰਾਤ ਚੋਂ ਦੇਖ ਲਈ, ਮੇਰੇ ਹੱਥ ਵਿੱਚ ਤੂੰ ਬਾਲਟੀ ਚੋਂ ਦੇਖ ਲਈ, ਮੇਰੇ ਹੱਥ ਵਿੱਚ ਤੂੰ ਡੋਲੂ ਚੋਂ ਦੇਖ ਲਿਆ। ਓਹੋ ਸੱਜਣੋ, ਮਿੱਤਰੋ, ਪਿਆਰੇ ਬੇਲੀਓ, ਚਲੇ ਮੈਂ ਕਿਤੇ ਮੱਝ ਨਹੀਂ ਚੋਣ ਚੱਲਾ, ਕਿਉਂਕਿ ਜਦੋਂ ਕਿਤੇ ਪੰਜਾਬ ਦੇ ਵਿੱਚ ਮੀਂਹ ਪਵੇ, ਕਈਆਂ ਦੇ ਤੇਰੇ ਵਰਗੇ ਗਰੀਬ ਘਰਾਂ ਦੇ ਓਹੋ ਅੱਛਾ ਅਸੀਂ ਸਾਡੇ ਤੇ ਲੈਂਟਰ ਪਏ ਹੋਇਆ। ਤੁਹਾਡੇ ਆ ਕਾਨੇ ਵਾਲੀ ਛੱਤ, ਬਾਲੇ ਵਾਲੀ, ਬਾਲੇ ਵੀ ਜਿਹਦੇ ਥੱਲੇ ਦੇ ਕੁੱਪ ਜਿਹਾ ਨਿਕਲਿਆ ਹੁੰਦਾ। ਹਾਂ, ਤੇ ਫੇਰ ਕੀ ਕਰੀਏ? ਪ੍ਰਧਾਨ ਮੰਤਰੀ ਆਵਾਸ ਯੋਜਨਾ ਤੋਂ ਲੈ ਦੋ ਸਾਨੂੰ ਵੀ। ਆਹ ਤਾਂ ਮੈਂ ਤੈਨੂੰ ਕਹਿਣਾ ਚਾਹੁੰਦਾ ਸੀ। ਖੈਰ ਫਿਲਹਾਲ ਪਹਿਲਾਂ ਕਿਉਂਕਿ ਮੀਂਹ ਪੈ ਗਿਆ, ਇਸ ਵੇਲੇ ਤਾਂ ਕਿਸੇ ਨੇ ਨਾ ਮੰਤਰੀ ਨੇ ਨਾ ਸੰਤਰੀ ਨੇ ਆਉਣਾ। ਭਾਈ ਸਾਹਿਬ, ਇਸ ਚੋਂਦੀਆਂ ਹੋਈਆਂ ਛੱਤਾਂ ਦੇ ਵਿੱਚ ਤੁਹਾਨੂੰ ਆਪ ਜਦੋਂ ਕਿਤੇ ਪੰਜਾਬ ਦੇ ਵਿੱਚ ਮੀਂਹ ਪੈਂਦਾ ਹੁੰਦਾ ਸੀ, ਉਸ ਵੇਲੇ ਇਹਨਾਂ ਦੀ ਯਾਦ ਆਉਂਦੀ ਸੀ। ਕੌਲੇ, ਬਾਲਟੀਆਂ, ਪਰਾਤਾਂ, ਮੈਂ ਕਿਹਾ ਜਿਹਦੇ ਵਿੱਚ ਟੈਪ 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 ਪਾਣੀ ਡਿੱਗਣਾ, ਸਾਰੀ ਰਾਤ ਉਹ ਕੋਠਿਆਂ ਨੇ ਚੋਂਦੇ ਰਹਿਣਾ। ਸਵੇਰ ਨੂੰ ਮੈਂ ਕਿਹਾ ਜੀ ਸਾਡੀਆਂ ਸੁਗੜ ਸਿਆਣੀਆਂ ਬੀਬੀਆਂ ਜੀ ਉੱਠ ਕੇ ਉਹਨਾਂ ਕੋਠਿਆਂ ਨੂੰ ਫਿਰ ਚੰਗੀ ਤਰ੍ਹਾਂ ਥਾਪੜਨਾ, ਥਾਪੜ ਕੇ ਫਿਰ ਮਿੱਟੀ ਪਾਉਣੀ। ਦੇਖ ਲਓ, ਫਿਰ ਉਹ ਨਾ ਚੋਂਦੇ ਕੋਠੇ ਹਟਾ ਦੇਣੇ। ਇਹ ਸਵਾਣੀਆਂ ਨੇ ਸਾਨੂੰ ਕੱਚਿਆਂ ਕੋਠਿਆਂ ਤੋਂ ਚੱਕ ਕੇ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ। ਨਈ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਮੇਰੀ ਭੂਆ ਦੇ ਮੁੰਡੇ ਦਾ ਫੋਨ ਆਇਆ। ਕੀ ਕਹਿੰਦਾ? ਕਹਿੰਦਾ ਕਿ ਆਪਣਾ ਬਿੱਲ ਦੇਖੀ ਪੂਰੇ 300 ਯੂਨਿਟ ਆਊਗਾ। ਅੱਜ ਕਿਉਂ ਉਹਨੇ ਕੁੰਡੀ ਲਾਈ ਆ? ਨਹੀਂ, ਕਹਿੰਦਾ ਬਰਸਾਤਾਂ ਆ, AC ਚੱਲਣਾ ਹੀ ਨਹੀਂ, ਪੱਖੇ ਚੱਲਣੇ ਹੀ ਨਹੀਂ। ਲੈ ਦੱਸ ਭੋਲਾ, ਪੱਖੇ ਚੱਲਣੇ ਨੇ, AC ਚੱਲਣੇ ਨੇ। ਕਿੱਡਾ ਉਹਦੇ ਮਾਮੇ ਦੇ ਉਹਦੇ AC ਲੱਗੇ ਹੋਏ ਆ। ਪਤਾ ਸਾਨੂੰ ਕਿੰਨੇ ਕੀ AC ਲੱਗੇ ਹੋਏ ਆ। ਤੁਸੀਂ ਕੂਲਰ ਵੀ ਮੰਗਵਾ ਲਿਆਂਦਾ ਸੀ ਗਵਾਂਢੀਆਂ ਦਾ, ਅਗਲੇ ਚੱਕ ਕੇ ਲੈ ਗਏ ਨਾ। ਤੁਹਾਡਾ ਜ਼ਿਆਦਾ ਦਿਲ ਕਰਦਾ ਸਾਡੀ ਛੇਲ ਲਾਉਣ ਨੂੰ। ਇਹਨੂੰ ਕਹਿੰਦੇ ਆ ਜੀ ਕੇਟੀ ਖੁੰਬ ਠੱਪ। ਹਾਂਜੀ, ਵੈਸੇ ਗੱਲ ਇੱਕ ਇਹ ਹੈ ਕਿ ਤੂੰ ਕਰਦੀ ਆ ਕਿ ਬਿੱਲ ਘੱਟ ਹੋਊਗਾ, ਬਿੱਲ ਘੱਟ ਹੋਊਗਾ। ਸੁਣ ਲੈ,
ਜਦੋਂ ਕਿਤੇ ਮੀਂਹ ਦਾ ਬਣ ਜਵੇ ਮੌਸਮ, ਆਹਾ ਓਏ ਹੋਏ ਹੋਏ ਪਕੌੜੇ ਖਾਣ ਨੂੰ ਕਰਦਾ ਜੇ ਜੀ, ਓਏ ਅੱਗ ਨਾਲ ਹੋ ਲੱਗ ਜਾ ਜਾਏ। ਖੀਰ ਪੂੜੇ ਓਏ ਰੁਕ ਤੇ ਤਾਂ ਜਾ। ਨਜ਼ਾਰਾ ਹੀ ਵੱਖਰਾ। ਮੈਂ ਸੁਣਿਆ ਜੰਡੂ ਸਿੰਘ ਦੇ ਪਕੌੜੇ ਬੜੇ ਮਸ਼ਹੂਰ ਨੇ। ਬਹੁਤ ਮਸ਼ਹੂਰ ਹੈ ਜੀ, ਪਿੰਦਰੀ ਦੇ ਪਕੌੜੇ ਕਿਸੇ ਦਿਨ ਖਿਲਾਵਾਂਗੇ ਤੁਹਾਨੂੰ। ਸਵਾਹ ਕਦੀ ਵੀ ਨਹੀਂ ਖਿਲਾਓਗੇ। ਤੇ ਫਿਰ ਜਦੋਂ ਜਾਓਗੇ ਉਦੋਂ ਹੀ ਖਿਲਾਵਾਂਗੇ, ਹੁਣ ਅਸੀਂ ਕਰੋਨਾ ਕਰਾ ਲਈਏ। ਹਾਂ ਤੁਸੀਂ ਆਪਣੀ ਨਵੀਂ ਗੱਲ ਕਰੋ ਜਿਹੜੀ ਕਰਨ ਲੱਗੇ ਸੀ। ਲਓ ਜੀ, ਨਵੀਂ ਗੱਲ ਤਾਂ ਮੇਰੀ ਕਰ ਦਿੱਤੀ ਹੈ ਇਹਨੇ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਅਸੀਂ ਗੱਲ ਕਰ ਰਹੇ ਹਾਂ ਮੀਂਹ ਦੀ। ਤੇ ਮੀਂਹ ਦੇ ਵਿੱਚ ਜਿਹੜਾ ਤੂੰ ਕਹਿੰਦਾ ਬਿੱਲ ਘੱਟ ਆਊਗਾ, ਬਿੱਲ ਘੱਟ ਨਹੀਂ ਆਉਣਾ। ਹਾਂ ਹਾਂਜੀ ਸੁਣ ਲਓ, ਤੁਹਾਨੂੰ ਮੈਂ ਦੱਸਾਂ ਕਿੱਦਾਂ। ਬਈ ਜਦੋਂ ਕਿਤੇ ਹੋਵੇ ਨਾ ਘੜਕੋਰ ਬੱਦਲ ਛਾਏ, ਘਟਾ ਕਾਲੀ ਛਾਈ, ਓਏ ਹੋਏ 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 ਹੋਏ, ਸਭ ਤੋਂ ਪਹਿਲਾਂ ਕੀ ਹੁੰਦਾ ਹੈ? ਕੀ ਹੁੰਦਾ ਹੈ? ਇਹ ਇੱਕ ਇੰਡੀਕੇਸ਼ਨ ਹੈ ਮੀਂਹ ਦਾ ਤਾਂ ਜਾਂ ਹਨੇਰੀ ਦਾ। ਤੈਨੂੰ ਨਹੀਂ ਪਤਾ? ਪੱਤੀ ਜਾਂਦੀ ਹੈ। ਬਸ ਉਸੇ ਵੇਲੇ ਸਾਰਾ ਪੰਜਾਬ ਬਿਜਲੀ ਬੋਰਡ ਵਾਲਿਆਂ ਦੀ ਆਹੋ ਕਰਨ ਲੱਗ ਪੈਂਦਾ। ਹਾਂਜੀ, ਤੇ ਬਿਜਲੀ ਹੋ ਜਾਂਦੀ ਆ ਬੰਦ। ਤਾਂ ਫਿਰ ਉੱਥੇ ਕਿਹੜੇ ਏਸੀ ਚੱਲਣੇ ਤੁਹਾਡੇ, ਕੂਲਰ ਕਿਹੜੇ ਚੱਲਣੇ ਆ? ਗਵਾਂਡੀਆਂ ਦੇ ਮੀਟਰ ਤੋਂ ਕੁੰਡੀ ਪਾ ਕੇ ਆਪਣੀਆਂ ਬੱਤੀਆਂ ਜਗਾਉਣ ਵਾਲਿਓ। ਤੁਸੀਂ ਮਤਲਬ ਸਾਡੀ ਰੀਸੀ ਤੇ ਸ਼ੱਕ ਕਰ ਰਹੇ ਹੋ? ਹਾਂ, ਰਾਈਸੀ ਤੁਹਾਡੀ ਬਹੁਤ ਜ਼ਿਆਦਾ ਮੈਨੂੰ ਪਤਾ। ਇੱਕ ਦਿਨ ਤੇਰਾ ਮੈਨੂੰ ਭਰਾ ਮਿਲਿਆ ਸੀ। ਅੱਛਾ, ਕੀ ਕਹਿੰਦਾ? ਉਹ ਕਹਿੰਦਾ ਮੇਰੇ ਵੀ ਬਹੁਤ ਫੈਨ ਆ ਭਾਜੀ ਤੁਹਾਡੇ ਵਾਂਗੂ। ਹੈ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਇੱਕ ਪਾਸੇ ਤੇ ਇੰਡੀਆ ਦੀ ਸ਼ਿਰੀਸ਼ਾ ਜਿਹੜੀ ਹੈ ਉਹ ਪੁਲਾੜ ਯਾਤਰਾ ਕਰ ਰਹੀ ਹੈ, ਦੂਜੇ ਪਾਸੇ ਸਾਡੇ ਪੰਜਾਬੀਆਂ ਨੂੰ ਹਾਲੇ ਵੀ ਮੀਂਹ ਨੇਰੀ ਦੇ ਵਿੱਚ ਉਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਸਨ 70 ਚ ਅਸੀਂ ਕਰਦੇ ਹੁੰਦੇ ਸੀ। ਮੈਂ ਕਹਾਂ ਜੀ ਉੱਥੇ ਦਾ ਉੱਥੇ ਦੇਸ਼ ਖੜਾ ਹੈ। ਅੱਜ ਤੱਕ ਇਹ ਬਿਜਲੀ ਦਾ ਜਿਹੜਾ ਹੈ ਨਾ ਸਮੱਸਿਆ ਜਿਹੜੀ ਹੈ ਉਹ ਹੱਲ ਨਹੀਂ ਹੋ ਸਕੀ। ਔਰ ਦੂਸਰਾ ਜਦੋਂ ਹਨੇਰੀ ਆਉਂਦੀ ਹੈ, ਓਏ ਹੋਏ 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 ਹੋਏ, ਮੈਂ ਕਹਾਂ ਜੀ ਸਭ ਤੋਂ ਵੱਡੀ ਸਮੱਸਿਆ ਬੀਬੀਆਂ ਨੂੰ ਪਤਾ ਕੀ ਹੁੰਦੀ ਆ? ਜਿਹੜੀਆਂ ਮੀਂਹ ਮੰਗਦੇ ਰਹਿੰਦੇ, ਮੀਂਹ ਆਵੇ ਮੀਂਹ ਆਵੇ ਮੀਂਹ ਆਵੇ। ਜਦੋਂ ਮੀਂਹ ਪੈ ਕੇ ਚਲੇ ਜਾਂਦਾ, ਗੰਦ ਜਿਹੜਾ ਪਿਆ ਹੁੰਦਾ ਹੈ, ਹਾਏ ਹਾਏ, ਸਵੇਰ ਨੂੰ ਸਾਫ਼ ਕਰਨਾ ਹੁੰਦਾ ਵਿਚਾਰੀਆਂ ਨੇ, ਪੈ ਜਾਂਦੀ ਹੈ। ਓਏ ਹੋਏ ਹੋਏ, ਉਹ ਤਾਂ ਕਹਿੰਦੀ ਇਹਦੇ ਨਾਲ ਤਾਂ ਸੁੱਕਾ ਹੀ ਚੰਗਾ ਹੈ। ਹੋਰ ਕੀ। ਵੈਸੇ ਮੀਂਹ ਦੀ ਖੁਸ਼ਬੂ ਵਾਲਾ ਸਟੇਟਸ ਤੇ ਬਹੁਤ ਸਾਰੀਆਂ ਪਾਉਂਦੀਆਂ ਨੇ ਅੱਜ ਕੱਲ ਵੀ, ਪਰ ਕਹੋ ਹਾਂ ਇਹਨਾਂ ਨੂੰ ਜੇ ਕਿਤੇ ਗੋਇਆ ਲਿਪਣਾ ਪੈ ਜਾਵੇ ਫੇਰ? ਮੈਂ ਕਹਾਂ ਜੀ ਇਹਨਾਂ ਨੂੰ ਕਹੋ ਮੀਂਹ ਦੇ ਵਿੱਚ ਬਾਹਰ ਨਿਕਲ ਕੇ ਦੇਖਣ, ਫੇਰ ਪਤਾ ਲੱਗੂ ਇਹਨਾਂ ਨੂੰ ਕਈਆਂ ਦੀਆਂ ਕੁੱਲੀਆਂ ਚੋਂਦੀਆਂ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ। ਤੇ ਲਓ ਜੀ, ਹੁਣ ਇੱਕ ਹੋਰ ਬਹੁਤ ਵੱਡੀ ਸਮੱਸਿਆ ਕੀ ਭਲਾ? ਜਿਹੜੀ ਹਾਲੇ ਤੱਕ ਸਾਡੀ ਪੰਜਾਬ ਦੀ ਹੱਲ ਨਹੀਂ ਹੋਈ। ਕਿਹੜੀ? ਜਦੋਂ ਪੈ ਜਵੇ ਮੀਂਹ ਚੰਗੀ ਤਰ੍ਹਾਂ ਤਾਬੜ ਤੋੜ ਗਲੀਆਂ ਨਹਿਰਾਂ ਬਣ ਜਾਂਦੀਆਂ। ਹਾਂ, ਪਾਣੀ ਦੀ ਸਮੱਸਿਆ ਹੱਲ ਹੋ ਜਾਂਦੀ ਹੈ ਇੱਕ ਤਰ੍ਹਾਂ ਕਹਿੰਦੇ ਨਾ। ਮੈਂ ਕਹਾਂ ਜੀ ਪੁੱਛ ਨਾ, ਉੱਥੇ ਤੇ ਛੋਟੇ ਛੋਟੇ ਜਵਾਕ ਆਪਣੀਆਂ ਕਿਸ਼ਤੀਆਂ ਚਲਾਉਂਦੇ ਆ। ਦੇਖੋ ਸੜਕਾਂ ਦੇ ਉੱਪਰ ਪਾਣੀ ਜੀ, ਗਲੀਆਂ ਦੇ ਵਿੱਚ ਪਾਣੀ, ਬੀਬੀਆਂ ਵਿਚਾਰੀਆਂ ਹਨਾ ਕੀ ਕਹਿੰਦੇ ਪਹੁੰਚੇ ਟੰਗ ਟੰਗ ਕੇ ਜਾਂਦੀਆਂ ਹੈ। ਔਰ ਉਸ ਤੋਂ ਬਾਅਦ ਬੰਦੇ ਸਾਈਕਲਾਂ ਦੇ ਉੱਪਰ ਜਾਂਦੇ ਆ, ਮੋਢਿਆਂ ਤੇ ਸਾਈਕਲ ਚੱਕੇ ਹੁੰਦੇ ਆ, ਆਪ ਵਿਚਾਰੇ ਕੜਾਪ ਕੜਾਪ ਵਿੱਚ ਕਰਦੇ ਹੁੰਦੇ ਆ। ਇਹ ਜਿਹੜੀਆਂ ਸਮੱਸਿਆਵਾਂ ਨੇ ਸਭ ਤੋਂ ਵੱਡੀਆਂ ਪੰਜਾਬ ਦੀਆਂ, ਇਹ ਹਾਲੇ ਤੱਕ ਵੀ ਉੱਥੇ ਹੱਲ ਨਹੀਂ ਹੋਈਆਂ ਇੰਨੇ ਸਾਲ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ। ਤੇ ਗੱਲ ਹੋਈ ਸੀ ਪਰਨਾਲੇ ਦੀ ਜੀ। ਲਓ ਜੀ, ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡਾ ਸਮਾਂ ਜਦੋਂ ਹੁੰਦਾ ਸੀ ਅਸੀਂ ਪਰਨਾਲਿਆਂ ਦੇ ਹੇਠ ਨਹਾਉਂਦੇ ਹੁੰਦੇ ਸੀ, ਕਿਉਂਕਿ ਉਸ ਵੇਲੇ ਤਾਂ ਬਹੁਤ ਇੰਜੋਏ ਕਰਦੇ ਹੁੰਦੇ ਸੀ। ਅੱਛਾ, ਪਿੱਤ ਵੀ ਬੜੇ ਲੋਕਾਂ ਨੇ ਮਾਰੀ ਹੈ ਨਾ ਮੀਂਹ ਦੇ ਵਿੱਚ। ਹਾਂ, ਉਹ ਪਤਾ ਨਹੀਂ ਕਿਹੜਾ ਡਾਕਟਰ ਇਹਨਾਂ ਨੂੰ ਦੱਸ ਗਿਆ ਸੀ ਕਿ ਮੀਂਹ ਦੇ ਵਿੱਚ ਨਹਾਉਣ ਦੇ ਨਾਲ ਪਿੱਤ ਹਟ ਜਾਂਦੀ ਆ, ਕਰੋਈਆਂ ਹੋ ਜਾਂਦੀਆਂ। ਹੁਣ ਦੱਸੋ ਵੀ ਜੇ ਨਹਾਉਣਾ ਆ ਤੇ ਬੰਦਾ ਪੈਰ ਤਾਂ ਥੱਲੇ ਹੀ ਰੱਖੂਗਾ। ਆਹੋ, ਇੱਕ ਬੀਬੀਆਂ ਨੇ ਕਹਿਣਾ ਮੈਂ ਮੀਂਹ ਦੇ ਪਾਣੀ ਦੇ ਵਿੱਚ ਨਹੀਂ ਨੱਠੀ ਦਾ ਹੁੰਦਾ, ਪਤਾ ਕਰੋਈਆਂ ਹੋ ਜਾਂਦੀਆਂ। ਤੇ ਦੂਸਰੇ ਭਾਈ ਨਾ ਥੜੇ ਤੇ ਤੇਰੇ ਪੈਰ ਮਾਰ ਜੂ। ਉਹ ਸਮਝ ਨਹੀਂ ਆਉਂਦਾ, ਬੰਦਾ ਹੁਣ ਪੈਰ ਲਾ ਕੇ ਰੱਖਿਆ ਵੇ। ਕਿਹੜੇ ਮਾਹਰ ਦੀ ਗੱਲ ਮੰਨੇ, ਕਿਹੜੇ ਦੀ ਨਹੀਂ। ਹਾਂ, ਤੇ ਇਸ ਕਰਕੇ ਸਾਡੇ ਤਾਂ
ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ ਯੂਐਸਏ ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਏ ਦੇ ਵਿੱਚ ਅਸੀਂ ਆਪਣੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਪੰਜਾਬ ਦੇ ਮੀਂਹ ਦੇ ਉੱਤੇ। ਹਾਂ, ਪੰਜਾਬ ਦੇ ਮੀਂਹ ਤੇ ਤੂੰ ਤਾਂ ਉਹਦੀਆਂ ਬੂੰਦਾਂ ਗਿਣਨੀਆਂ। ਹਾਂਜੀ ਹਾਂ, ਤੂੰ ਤਾਂ ਟੈਂਪਰੇਚਰ ਵੀ ਮੈਂ ਹੀ ਨਾਪਿਆ ਸੀ ਜਾ ਕੇ। ਆ ਬਿਜਲੀ ਸੰਕਟ ਦੀ ਗੱਲ ਵੀ ਮੈਂ ਹੀ ਕੀਤੀ ਸੀ। ਬਿਲਕੁਲ ਤੂੰ ਹੀ ਕੀਤੀ ਸੀ ਜੀ। ਟੈਂਪਰੇਚਰ ਤਾਂ ਆਪਣੇ ਆਪ ਹੀ, ਕਿਉਂਕਿ ਤੇਰਾ ਮੱਥਾ ਬਹੁਤ ਗਰਮ ਹੁੰਦਾ ਨਾ। ਅੱਛਾ, ਤੇਰੇ ਮੱਥੇ ਤੇ ਤਾਂ 4 ਰੋਟੀਆਂ ਲਾ ਲਵੇ ਬੰਦਾ। ਹਾਂ, ਤੇ ਆਪ ਤੇ ਤੁਸੀਂ ਜਿੱਦਾਂ ਐਨ ਤੁਹਾਡਾ ਸ਼ਿਮਲੇ ਵਰਗਾ ਟੈਂਪਰੇਚਰ ਹੈ। ਡਿਊਡ ਕੂਲ। ਆਹੋ, ਹਾਂਜੀ, ਲਓ ਜੀ, ਗੱਲ ਸਵਾਦ ਦੀ ਚੱਲੀ ਹੈ ਤੇ ਸਵਾਦ ਦੀਆਂ ਵੀ ਬਹੁਤ ਸਮੱਸਿਆਵਾਂ ਹੁੰਦੀਆਂ ਹੈ। ਹਾਂਜੀ, ਉਹ ਹਾਂ ਸੱਚ, ਕਈ ਵਾਰ ਬੰਦਾ ਪਾਥੀਆਂ ਗਿੱਲੀਆਂ ਹੋ ਜਾਂਦੀਆਂ। ਹਾਂ, ਪਾਥੀਆਂ ਗਿੱਲੀਆਂ ਹੋ ਜਾਂਦੀਆਂ, ਚੁੱਲ੍ਹੇ ਗਿੱਲੇ ਹੋ ਜਾਂਦੇ ਜੀ। ਚੁੱਲ੍ਹੇ ਗਿੱਲੇ ਹੁੰਦੇ, ਪਰ ਬੰਦਿਆਂ ਦੇ ਮੂੰਹ ਜਿਹੜੇ ਆ ਉਹ ਹਿੱਲਦੇ ਆ। ਤੇਰੇ ਵਰਗੇ ਜਿਹੜੇ ਖਾਣ ਦੇ ਸ਼ੌਕੀਨ ਆ, ਹਾਂ, ਉਹ ਕਹਿੰਦਾ ਮੌਸਮ ਬੜਾ ਸੋਹਣਾ, ਅੱਜ ਪਕੌੜੇ ਨਾ ਬਣਾ ਲਈਏ। ਉਹ ਕਹਿੰਦੀ ਮਾਂ ਤਾਂ। ਲਓ ਜੀ, ਤੁਸੀਂ ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਹੋ ਔਰ ਗੱਲ ਅਸੀਂ ਕਰ ਰਹੇ ਹਾਂ ਕਿ ਮੀਂਹ ਨੂੰ ਲੋਕ ਉਡੀਕਦੇ ਨੇ। ਮੀਂਹ ਦੇ ਨਾਲ ਚਾਰੇ ਪਾਸੇ ਹਰਿਆਲੀ ਜਿਹੜੀ ਨੱਚ ਉੱਠੀ ਹੈ, ਲੋਕਾਂ ਦੇ ਚਿਹਰੇ ਖਿੜ ਗਏ ਨੇ। ਸਾਡਾ ਤਾਂ ਪਹਿਲਾਂ ਹੀ ਖੜਿਆ ਸੀ, ਇਹਦਾ ਬੁਝਾ ਜਿਹਾ ਜਿਹੜਾ ਹੁਣ ਖੜਿਆ। ਅੱਛਾ, ਆਹੋ, ਇਦਾਂ ਲੱਗਦਾ ਜਿੱਦਾਂ ਹਰ ਇੱਕ ਸ਼ਹਿਰ ਨਾਤੀ ਗਈ ਹੋਵੇ। ਤੁਹਾਡੇ ਵਰਗੇ ਲੋਕ ਵੀ ਜ਼ਬਰਦਸਤੀ ਨਾਤੇ ਆਉਂਦੇ ਆ। ਇੰਜੋਏ ਕਰੀਦਾ ਸੀ ਮੀਂਹ ਨੂੰ, ਇੰਜੋਏ। ਤੁਹਾਡੇ ਵਾਂਗੂ ਇਹ ਨਹੀਂ ਓਏ ਮੈਂ ਨਹੀਂ ਬਾਹਰ ਨਿਕਲਦੀ, ਮੇਰੇ ਤੋਂ ਕਰੂਈਆਂ ਹੋ ਜਾਂਦੀਆਂ। ਉਦੋਂ ਤੇ ਤੁਹਾਡੇ ਪਾਣੀ ਆਉਂਦਾ ਨਹੀਂ ਨਾ, ਇਦਾਂ ਹੀ ਨਾ ਕਿ ਤੁਸੀਂ ਸਾਰਦੇ ਹੋ ਮੀਂਹ ਦੇ ਵਿੱਚ। ਬਿਲਕੁਲ, ਜਿਹੜੀ ਚੀਜ਼ ਤੁਹਾਨੂੰ ਫ੍ਰੀ ਮਿਲੀ ਹੋਵੇ ਉਹਦਾ ਤਾਂ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ, ਪਰ ਕੌਣ ਕਰਦਾ ਹੈ? ਕਰਦਾ ਹੈ ਕੋਈ ਸ਼ੁਕਰਾਨਾ? ਨਹੀਂ। ਤਾਂ ਬਸ ਫਿਰ ਅਸੀਂ ਤੁਹਾਨੂੰ ਮੀਂਹ ਦੇ ਵਿੱਚ ਨਵਾਈਏ, ਤੁਹਾਡੇ ਕੱਢੀਏ ਕਰੂਈਆਂ। ਓਹੋ, ਮੈਂ ਕੁਝ ਤੇ ਉਂਗਲਾਂ ਦੇ ਵਿੱਚ। ਹਾਏ 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 ਹਾਏ, ਤੁਹਾਨੂੰ ਕੋਈ ਡਾਕਟਰ ਹੱਥ ਨਾ ਪਾਵੇ। ਹਾਏ, ਤੁਹਾਨੂੰ ਕਹਿੰਦੇ ਘਰ ਜਾ ਕੇ ਦੀ ਸੇਵਾ ਕਰ ਲਓ। ਇੱਥੋਂ ਤੱਕ ਗੱਲ ਪਹੁੰਚ ਗਈ। ਤੇ ਮੀਂਹ ਦੇਖੋ, ਇੰਜੋਏ ਕਰੋ। ਹਾਂ, ਅਫੋੜੇ ਫਿੰਸੀਆਂ ਸਭ ਵੀ ਇਸ ਮੌਸਮ 'ਚ ਨਿਕਲਦੇ ਆ। ਦੇਖੋ, ਗੱਲ ਹੈਗੀ ਏਦਾਂ ਵੀ ਜਿਨ੍ਹਾਂ ਨੇ ਖਾਣਾ ਗੁੜ, ਉਹਨਾਂ ਦੇ ਫੋੜੇ ਫੁੰਸੀਆਂ ਨਿਕਲਣੀਆਂ। ਪਰ ਜੇਕਰ ਗੱਲ ਗੁੜ ਦੀ ਚੱਲੀ ਤੇ ਗੁੜ ਪੰਜਾਬੀ ਰੇਡੀਓ ਯੂਐਸਏ ਤੁਸੀਂ ਇਸ ਵੇਲੇ ਸੁਣ ਰਹੇ ਹੋ ਤੇ ਗੱਲਾਂ ਚੱਲ ਰਹੀਆਂ ਨੇ ਕਿ ਮੀਂਹ ਦੇ ਵਿੱਚ ਸਾਡੀਆਂ ਪੰਜਾਬੀਆਂ ਦੀਆਂ ਸਮੱਸਿਆਵਾਂ ਉੱਥੇ ਦੀਆਂ ਉੱਥੇ ਖੜੀਆਂ ਨੇ। ਯਾਰ, ਸਭ ਤੋਂ ਵੱਡੀ ਗੱਲ ਕਿ ਮੀਂਹ ਦੇ ਵਿੱਚ ਇੱਕ ਨੁਕਸਾਨ ਬਹੁਤ ਵੱਡਾ ਹੋ ਜਾਂਦਾ। ਕੀ ਭਲਾ? ਯਾਰ, ਬੰਦਾ ਬਾਹਰ ਹੀ ਨਹੀਂ ਨਿਕਲ ਸਕਦਾ। ਅੱਛਾ, ਪਿੱਛੇ ਤੋਂ ਡਰਦਾ ਰਹਿੰਦਾ। ਆਹੋ, ਸਭ ਤੋਂ ਵੱਡੀ ਗੱਲ, ਸ਼ਰਾਬੀਆਂ ਨੂੰ ਬਹੁਤ ਨੁਕਸਾਨ ਹੁੰਦਾ। ਕਿੱਦਾਂ? ਜਦੋਂ ਮੰਨ ਲਓ ਕਿਤੇ ਠੇਕੇ ਤੋਂ ਕੋਈ ਆਪਣਾ ਸਮਾਨ ਲੈ ਕੇ ਆਉਣ, ਰਾਹ ਦੇ ਵਿੱਚ ਡਿੱਗ ਪੈਣ, ਕਿਤੇ ਕੜਕ ਦੀ ਆਵਾਜ਼ ਆਵੇ, ਜਾਨ ਨਿਕਲਦੀ ਤਾਂ ਬੰਦਾ ਮਰ ਜਾਂਦਾ ਹੁੰਦਾ। ਹਾਏ ਰੱਬਾ, ਹੱਡੀ ਹੋਵੇ। ਹਾਂ, ਕਹਿੰਦੇ ਪਊਆ ਨਾ ਹੋਵੇ। ਇਸੇ ਕਰਕੇ ਸਰਕਾਰ ਨੇ ਉਹਨਾਂ ਦਾ ਸੋਚਿਆ। ਸਰਕਾਰ ਉਹਨਾਂ ਦੇ ਲਈ ਬਹੁਤ ਸੋਚਦੀ ਹੈ। ਹੋਮ ਡਿਲੀਵਰੀ ਕਰਾ ਰਹੀ ਹੈ। ਨੋ, ਹੋਮ ਡਿਲੀਵਰੀ ਕਿਉਂ ਕਰਾਉਣੀ? ਉਹਨਾਂ ਨੇ ਪਊਏ ਪਲਾਸਟਿਕ ਦੇ ਬਣਾਤੇ ਆ। ਕਦੇ ਭੱਜੂਗੀ ਨਹੀਂ, ਕੜਕ ਦੀ ਆਵਾਜ਼ ਹੱਡੀ ਦੀ ਹੋਊਗੀ, ਇਹਦੀ ਨਹੀਂ ਹੁੰਦੀ। ਅੱਛਾ, ਹਾਂਜੀ, ਤੁਹਾਨੂੰ ਬਹੁਤ ਨੌਲੇਜ ਹੈ। ਦੇਖੋ, ਅਸੀਂ ਤਾਂ ਰਹਿੰਦੇ ਹੀ ਆਪਣੇ ਉਹਨਾਂ ਦੇ ਵਿੱਚ। ਮੇਰੇ ਮਤਲਬ ਵੀ ਜਾਨੀ ਕਿ ਸਾਡੇ ਸੱਜਣ ਮਿੱਤਰ ਪਿਆਰੇ ਬੇਲੀ ਸਹੇਲੀ ਬਹੁਤ ਸਾਰੇ ਹੈਗੇ ਆ। ਅੱਛਾ, ਹਾਂਜੀ। ਵੈਸੇ ਨਾ ਸੱਜਣਾ ਮਿੱਤਰਾਂ ਬੇਲੀਆਂ ਸਹੇਲੀਆਂ ਨੂੰ ਨਾ ਮੀਂਹ ਦੇ ਮੌਸਮ ਦੇ ਨਾਲ ਜੁੜੀ ਇਕੱਲੀ ਗੱਲ ਚੇਤੇ ਆ ਗਈ ਹੋਣੀ ਆ। ਮੈਂ ਕਹਾਂ ਜੀ, ਸਾਰੀਆਂ ਗੱਲਾਂ ਚੇਤੇ ਆ ਗਈਆਂ ਨੇ। ਸਭ ਤੋਂ ਵੱਡੀ ਸਮੱਸਿਆ ਇੱਕ ਜਿਹੜੀ ਲਓ ਜੀ, ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ ਔਰ ਹੁਣ ਸਾਡੇ ਜਾਣ ਦਾ ਵੇਲਾ ਹੋ ਗਿਆ ਹੈ। ਪਰ ਸਭ ਤੋਂ ਵੱਡੀ ਸਮੱਸਿਆ ਵਾਕਈ ਹੁੰਦੀ ਹੈ, ਹਨੇਰੀ ਆ ਜੇ ਤਾਂ ਪ੍ਰੋਬਲਮ ਹੈ, ਮੀਂਹ ਆ ਜੇ ਤਾਂ ਪ੍ਰੋਬਲਮ, ਕੱਪੜੇ ਪਾਉਣੇ ਫਿਰ ਕੱਪੜੇ ਲਾਉਣੇ, ਇਹ ਬੀਬੀਆਂ ਦੀ ਬੜੀ ਵੱਡੀ ਸਮੱਸਿਆ। ਪਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਵੀ ਇੱਕ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਜਦੋਂ ਸੌਣ ਦੀ ਪਹਿਲੀ ਝੜੀ ਮੂੰਹ ਤੇ ਪੈਂਦੀ ਹੈ। ਵਾਹ ਜੀ ਵਾਹ, ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਮੀਂਹ ਬਾਰੇ ਕੀਤੀਆਂ ਨੇ ਔਰ ਇਸ ਮੀਂਹ ਦੇ ਨਾਲ ਅਸੀਂ ਇਸ ਮੀਂਹ ਨੂੰ ਪਾਣੀ ਕਰ ਦਿੱਤਾ। ਲਓ ਜੀ, ਇਸ ਪਾਣੀ ਨੇ ਅਸੀਂ ਇੱਕ ਨਵਾਂ ਨਜ਼ਰੀਆ ਪ੍ਰੋਗਰਾਮ ਕੱਢ ਲਿਆ ਜੀ। ਤੈਨੂੰ ਵਧਾਈਆਂ ਹੋਣ। ਕਾਹਦੀਆਂ? ਕਿਉਂਕਿ ਤੇਰੇ ਕੋਲ ਬੋਲਣ ਨੂੰ ਕੁਝ ਹੈ ਨਹੀਂ ਸੀ। ਓਹ ਅੱਛਾ, ਅੱਜ ਮੀਂਹ ਪੈ ਗਿਆ। ਜੇਕਰ ਰੱਬ ਨਾ ਕਰੇ ਮੀਂਹ ਨਾ ਪੈਂਦਾ ਫਿਰ ਤਾਂ ਤੂੰ ਹਾਂ ਦੀ ਜੋਗੀ ਰਹਿ ਗਈ ਸੀ। ਅੱਛਾ, ਹਾਂ। ਹੁਣ ਇਸੇ ਖੁਸ਼ੀ ਦੇ ਵਿੱਚ ਮੈਨੂੰ ਖੀਰ ਤੇ ਮਾਲਪੂੜੇ ਖਵਾ ਦਿੱਤੇ ਜਾਣ। ਸਪਾਂਸਰ ਹੀ ਕਰਦੇ ਕੋਈ ਜਾਣਾ। ਅੱਛਾ, ਤੇ ਕੱਲ ਨੂੰ ਜੇਕਰ ਜ਼ਿਆਦਾ ਗਰਮੀ ਪੈਣ ਲੱਗ ਪਈ ਤੇ ਤੈਨੂੰ ਆਪਾਂ ਬਰਫ਼ ਚਲਾ ਦਈਏ ਫਿਰ। ਅੱਛਾ, ਹਾਂਜੀ। ਨਹੀਂ, ਬਰਫ਼ ਚ ਦੂਜੇ ਲੋਕ ਹੀ ਲੱਗਦੇ ਨੇ। ਤੇ ਚਲਾ ਫਿਰ ਤੁਸੀਂ ਵੀ ਤਾਂ ਦੂਜੇ ਆ ਸਾਡੇ ਲਈ, ਤੁਸੀਂ ਕਿਹੜਾ ਪਹਿਲੇ ਆ। ਅੱਛਾ, ਜਾਣ ਦੋ ਹੁਣ ਮੈਨੂੰ, ਬਾਏ ਬਾਏ ਆ। ਲਓ ਜੀ, ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਨਾਲ ਫਿਰ ਕਰਾਂਗੇ ਮੁਲਾਕਾਤਾਂ। ਫਿਲਹਾਲ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀ ਅਰਮਾਨ, ਪੰਜਾਬੀ ਰੇਡੀਓ।